ਰਮਨ ਜੀ, ਰੇਟਸ ਵਗੈਰਾ ਦਾ ਕਿੱਦਾਂ ਆ? ਸੀਜ਼ਨਲ ਹਾਈ ਕੁਛ ਆਏ ਨੇ ਹੌਲੀਡੇ ਸੀਜ਼ਨ 'ਚ? ਯੂਜਲੀ ਤਾਂ ਨੂੰ ਜਾਂਦਾ ਹੁੰਦੇ ਆ ਪ੍ਰਾਈਸਿਸ। ਡਿਮਾਂਡ ਸਪਲਾਈ ਦਾ ਸਭ ਨੂੰ ਹੀ ਪਤਾ ਹੈ, ਉਸ ਟਾਈਮ ਦੇ ਉੱਤੇ ਹੁੰਦਾ ਆ। ਇਸ ਵਾਰ ਕੀ ਚੱਲ ਰਹੀ ਪੋਜੀਸ਼ਨ ਇਸ ਵਕਤ? ਰਾਜਵੀਰ ਪੋਜੀਸ਼ਨ ਹੈਗੀ ਹੈ ਕਿ ਕਿਉਂਕਿ ਚਾਈਨਾ ਦੇ ਵਿੱਚ ਵੀ ਇਸ਼ੂਜ਼ ਜਿਹੜੇ ਖੜੇ ਹੋਏ ਆ ਇਸ ਵੇਲੇ, ਕਿ ਉਹਨਾਂ ਦੇ ਉੱਥੇ ਵੇਵ ਜਿਹੜੀ ਆਈ ਹੋਈ ਹੈ ਦੁਬਾਰਾ, ਕਾਫੀ ਹੈਵੀ ਵੇਵ ਹੈਗੀ ਆ ਜਿਹੜੀ ਕਰੋਨਾ ਵਾਇਰਸ ਦੀ ਆ। ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਜਿਹੜੀ ਸ਼ਿਪਿੰਗ ਕੰਪਨੀਆਂ ਹੈਗੀਆਂ ਉਹ ਵੀ ਕਾਫੀ ਇਸ ਵੇਲੇ ਹਰਟ ਕਰ ਰਹੀਆਂ ਹੈਗੀਆਂ, ਔਰ ਜਿਹੜੇ ਉੱਥੋਂ ਸ਼ਿਪਸ ਦੀ ਬੁਕਿੰਗ ਹੈਗੀ ਆ, ਜਿਹੜੀ ਕੰਟੇਨਰ ਬੁਕਿੰਗ ਹੈਗੀ ਆ, ਉਹ ਪਿਛਲੇ ਹਫ਼ਤਿਆਂ ਦੇ ਵਿੱਚ ਆਲਮੋਸਟ 22% ਮਾਈਨਸ ਗਈ ਹੈਗੀ ਆ। ਉਹਦੇ ਨਾਲ ਨਾਲ ਜਿਹੜੀਆਂ ਸਾਡੀਆਂ ਇੱਥੇ ਪੋਰਟਸ ਹੈਗੀਆਂ, ਉਹਨਾਂ ਨੇ ਜਿਹੜਾ ਪਿਛਲਾ ਬੈਕਅਪ ਸੀਗਾ ਸਾਰਾ ਆਲਮੋਸਟ ਕਲੀਅਰ ਅਪ ਕਰ ਰਿਹਾ ਹੈਗਾ। ਕੋਈ ਤਕਰੀਬਨ 60 ਦੇ ਕਰੀਬ ਸਾਰੇ ਅਮਰੀਕਾ ਦੇ ਆਲੇ ਦੁਆਲੇ ਤੇ ਵੈਂਕੂਵਰ ਪੋਰਟਸ ਦੇ ਉੱਤੇ ਤਕਰੀਬਨ 60 ਦੇ ਕਰੀਬ ਜਿਹੜੇ ਸ਼ਿਪ ਹੈਗੇ ਸਿਰਫ ਆਫਲੋਡਿੰਗ ਲਈ ਵੇਟ ਕਰ ਰਹੇ ਆ। ਵੈਸਟ ਕੋਸਟ ਦੀਆਂ ਜਿੰਨੀਆਂ ਵੀ ਪੋਰਟਸ ਹੈਗੀਆਂ ਪ੍ਰੀਟੀ ਮੱਚ ਅਪ ਟੂ ਡੇਟ ਹੈਗੀਆਂ, ਉਹਨਾਂ ਦੇ ਜਿਹੜੇ ਲੋਡ ਵਗੈਰਾ ਹੈਗੇ ਆ, ਸ਼ਿਪਿੰਗ ਜਿਹੜੇ ਸ਼ਿਪਸ ਹੈਗੇ ਆ ਉਹ ਆਫਲੋਡ ਹੈਗੇ ਆ। ਜਿੰਨਾ ਕੁ ਜ਼ਿਆਦਾ ਰਸ਼ ਹੈਗਾ ਇਸ ਵੇਲੇ ਜਾਰਜੀਆ ਦੀ ਜਿਹੜੀ ਹੈਗੀ ਆ ਸਵੈਨਾ ਪੋਰਟ ਆ ਉੱਥੇ ਹੈਗਾ। ਸੋ ਉਸ ਤੋਂ ਬਿਨਾਂ ਜਿਹੜਾ ਇਸ ਵੇਲੇ ਰੇਟਸ ਹੈਗੇ ਆ ਰਾਜਕਿਰਨ, ਕੀ ਨਵੰਬਰ ਦੀ ਜਿਹੜੀ ਡਿਮਾਂਡ ਹੈਗੀ ਆ ਟਰੱਕਾਂ ਦੀ, ਜਿਹੜੀ ਸੇਲ ਹੈਗੀ ਆ ਉਹ ਸਟਰੋਂਗ ਰਹੀ ਹੈਗੀ ਆ, ਜਿਹੜੀ ਨਿਊ ਟਰੱਕ ਸੇਲ ਹੈਗੀ ਆ। ਜਿਹੜਾ ਇਸ ਵੇਲੇ ਗੱਲ ਕਰੀਏ ਜੇ ਰੇਟਸ ਦੀ, ਤੇ ਅਜੇ ਤੱਕ ਤਾਂ ਕਪੈਸਿਟੀ ਸਟਿਲ ਬਣੀ ਹੋਈ ਆ, ਬਰਕਰਾਰ ਆ ਕਪੈਸਿਟੀ ਜਿਹੜੀ ਆ ਟਰੱਕਿੰਗ ਦੀ। ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਉਹ ਸਟਿਲ ਸੌਫਟਰ ਸਾਈਡ ਤੇ ਹੈਗੇ ਆ। ਕੋਈ ਏਡਾ ਖਾਸ ਜੇ ਕਹੀਏ ਵੀ ਹੌਲੀਡੇ ਸੀਜ਼ਨ ਦਾ ਜਿੱਦਾਂ ਯੂਜ਼ਲੀ ਫਰਕ ਪੈਂਦਾ ਹੁੰਦਾ ਉਹ ਨਹੀਂ ਹੈਗਾ। ਐਮਾਜ਼ੋਨ ਵੱਲੋਂ ਵੀ ਕੋਈ ਜ਼ਿਆਦਾ ਏਡੀ ਮਤਲਬ ਕਿ ਜਿਸ ਤਰ੍ਹਾਂ ਨੋਰਮਲੀ ਇਸ ਟਾਈਮ ਜਿੱਥੇ ਬਹੁਤ ਗਹਿਮਾ ਗਹਿਮੀ ਹੋ ਜਾਂਦੀ ਆ, ਬਹੁਤ ਬਿਜ਼ੀ ਹੋ ਜਾਂਦਾ ਆ ਕੰਮ, ਕਿਉਂਕਿ ਹੌਲੀਡੇ ਸੀਜ਼ਨ ਪੂਰੇ ਜ਼ੋਰਾਂ ਤੇ। ਪਰ ਕੀ ਜਿਹੜਾ ਬਲੈਕ ਫਰਾਈਡੇ ਹੈਗਾ ਆ ਜਾਂ ਸਾਈਬਰ ਮੰਡੇ ਹੈਗਾ, ਰਿਕਾਰਡ ਤੋੜ ਸੇਲ ਹੋਈ ਆ, ਲੇਕਿਨ ਸਟਿਲ ਜਿਹੜਾ ਉਹ ਕੰਮ ਹੈਗਾ ਉੱਥੇ ਦਾ ਉੱਥੇ ਹੀ ਆ। ਜਿੱਥੋਂ ਅੰਦਾਜ਼ਾ ਇਹ ਲੱਗਦਾ ਹੈਗਾ ਕਿ ਜਿਹੜੀ ਪੁਰਾਣੀ ਇਨਵੈਂਟਰੀ ਸੀਗੀ ਆ, ਜਿਹੜਾ ਪੁਰਾਣਾ ਪਿਛਲਾ ਸਾਰਾ ਸਮਾਨ ਸੀਗਾ, ਮੇਰੇ ਖਿਆਲ ਉਹ ਕਾਫੀ ਕੱਢਿਆ ਹੈਗਾ ਸਟੋਰਸ ਨੇ। ਤੇ ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਸਟਿਲ ਸੌਫਟ ਹੈਗੇ ਆ, ਸਟਿਲ ਉੱਥੇ ਹੀ ਸਟੈਂਡ ਸਟਿਲ ਹੈਗੇ ਆ, ਕੋਈ ਖਾਸ ਫਰਕ ਨਹੀਂ ਪਿਆ ਹੈਗਾ। ਜੀ ਬਿਲਕੁਲ ਰਮਨ ਜੀ, ਜਿਹੜੇ ਕੰਟੇਨਰ ਦਾ ਰੇਟ ਜਿਹੜਾ ਸੀਗਾ ਨਾ ਅੱਗੇ ਪਿਛਲੇ ਸਾਲ ਚਾਈਨਾ ਤੋਂ ਲੌਂਗ ਬੀਚ ਜਾਂ ਓਕਲੈਂਡ ਲਿਆਉਣ ਦਾ 15 ਤੋਂ 18,000 ਤਾਈਂ ਪਹੁੰਚ ਗਿਆ ਸੀ ਸ਼ਿਪ ਦੇ ਵਿੱਚ, ਤੇ ਉਹ ਹੁਣ ਮੁੜ ਕੇ ਫੇਰ ਕਹਿੰਦੇ ਵੀ 1500 ਦੇ ਲਾਗੇ ਛਾਗੇ ਆ ਗਿਆ, ਤੇ ਈਸਟ ਕੋਸਟ ਦੇ ਵਿੱਚ 3000 ਦੇ ਲੱਗੇ ਆ, 2500 ਤੋਂ 3000। ਸੋ ਇੰਨਾ ਜ਼ਿਆਦਾ ਇਮੀਡੀਏਟਲੀ ਫਰਕ ਪੈ ਗਿਆ। ਦੂਸਰਾ ਇਹ ਆ ਵੀ ਚਾਈਨਾ ਦਾ ਨਿਊ ਈਅਰ ਜਨਵਰੀ 21 ਦੇ ਲਾਗੇ ਛਾਗੇ ਆ। ਯੂਜ਼ਲੀ ਕੀ ਹੁੰਦਾ, ਚਾਈਨਾ ਦੇ ਵਿੱਚ ਮੈਨੂਫੈਕਚਰਿੰਗ ਇੰਨੀ ਜ਼ਿਆਦਾ ਘੱਟ ਗਈ ਆ, ਇੰਨਾ ਜ਼ਿਆਦਾ ਬੁਰਾ ਹਾਲ ਆ ਚਾਈਨਾ ਦਾ, ਤੇ 2 ਵੀਕ ਦੀ ਛੁੱਟੀ ਹੁੰਦੀ, ਉਹਨੇ 2 ਵੀਕ ਹੋਰ ਅਰਲੀ ਛੁੱਟੀ ਕਰਤੀ, 4 ਵੀਕਾਂ ਦੀ ਛੁੱਟੀ ਹੋਣੀ ਆ। ਸੋ ਜਿਸ ਹਿਸਾਬ ਦੇ ਨਾਲ ਤੁਸੀਂ ਕਹਿ ਰਹੇ ਸ਼ਿਪ ਵੀ ਆ ਰਹੇ ਆ, ਜਿਹੜੇ ਲੋਕ ਜਿਹੜੇ ਆਪਣੇ ਭੈਣ ਭਰਾ ਕੰਮ ਕਰਦੇ ਹੈਗੇ ਆ ਪੋਰਟਸ ਦੇ ਸਮਾਨ ਚੱਕਦੇ, ਤੇ ਉਹਨਾਂ ਲਈ ਮੈਨੂੰ ਲੱਗਦਾ ਵੀ ਆਉਣ ਵਾਲਾ ਮਹੀਨਾ ਤਾਂ ਆਲਮੋਸਟ ਡੈਡ ਹੀ ਹੋਊਗਾ ਜਿਸ ਹਿਸਾਬ ਨਾਲ ਜਿਹੜੀਆਂ ਨਿਊਜ਼ ਆ ਰਹੀਆਂ। ਜਾਂ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਕਿ ਓਵਰਆਲ ਜਿਹੜਾ ਸਲੋ ਡਾਊਨ ਹੈਗਾ ਆ ਉਹ ਮਤਲਬ ਕਿ ਚੱਲ ਰਿਹਾ ਹੈਗਾ, ਔਰ ਇਹ ਸਰਕਲ ਏਡਾ ਵੱਡਾ ਹੈਗਾ ਕਿ ਜਿਹਨੂੰ ਆਪਾਂ ਨੂੰ ਲੱਗਦਾ ਜ਼ਰੂਰ ਹੈ ਕਿ ਖੜਦਿਆਂ ਖੜੂਗਾ। ਪਰ ਜਿਹੜੀ ਇਸ ਵੇਲੇ ਫੈਡਸ ਵੱਲੋਂ ਵੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ 0.5 ਦੀ ਜਗ੍ਹਾ ਤੇ 0.75 ਫਿਰ ਜਿਹੜਾ ਇੰਟਰਸਟ ਰੇਟ ਵਧਾਉਣ ਦੀ ਗੱਲ ਸੋਚੀ ਜਾ ਰਹੀ ਹੈ, ਸੋ ਉਹਦੇ ਤੇ ਵੀ ਮਤਲਬ ਕਿ ਜ਼ਰੂਰ ਧਿਆਨ ਦੇਣ ਦੀ ਲੋੜ ਹੈ। ਪਰ ਓਵਰਆਲ ਜੇ ਆਪਾਂ ਕਹੀਏ ਜਿਹੜੀ ਇਕੋਨਮੀ ਹੈਗੀ ਆ ਇਸ ਵਾਰੀ ਬੜੀ ਵੀਅਰਡ ਐਕਟ ਕਰ ਰਹੀ ਹੈਗੀ ਆ, ਜਿਹਦੇ ਵਿੱਚ ਜਿਹੜੇ ਫੈਕਟਰਸ ਹੁੰਦੇ ਆ ਯੂਜ਼ਲੀ ਅਨਪਲੋਇਮੈਂਟ ਰੇਟ ਹਾਈ ਚਲਾ ਜਾਂਦਾ ਆ, ਕਾਫੀ ਚੀਜ਼ਾਂ ਜਿਹੜੀਆਂ ਉਹ ਇਫੈਕਟ ਕਰਦੀਆਂ। ਪਰ ਇਸ ਵੇਲੇ ਜਿਹੜਾ ਹੈਗਾ ਆ ਇਹਦੇ ਵਿੱਚ ਵੀਅਰਡ ਇਹ ਹੋ ਰਿਹਾ ਕਿ ਅਨਇੰਪਲੋਇਮੈਂਟ ਰੇਟ ਜਿਹੜਾ ਆ ਉਹ ਥੱਲੇ ਨਹੀਂ ਉੱਪਰ ਨਹੀਂ ਜਾ ਰਿਹਾ ਹੈਗਾ, ਉਹ ਆਲਮੋਸਟ ਉੱਥੇ ਸਟੈਂਡ ਸਟਿਲ ਹੈਗਾ, 40-50 ਸਾਲ ਦਾ ਜਿਹੜਾ ਲੋਐਸਟ ਹੈਗਾ। ਔਰ ਉਹਦੇ ਨਾਲ ਨਾਲ ਜਿਹੜਾ ਹੈਗਾ ਕਿ ਆਪਾਂ ਦੇਖ ਰਹੇ ਹਾਂ ਕਿ ਕਿੰਨੀਆਂ ਕੰਪਨੀਜ਼ ਹੈਗੀਆਂ ਜਿਹੜੀਆਂ ਕਿ ਇਸ ਵੇਲੇ ਲੇ ਆਫ ਕਰ ਰਹੀਆਂ ਹੈਗੀਆਂ, ਇੰਨੀ ਦੁਨੀਆ ਲੇ ਹੋ ਰਹੀ ਹੈਗੀ ਆ, ਪਰ ਸਟਿਲ ਲਾਸਟ ਮੰਥ 2,19,000 ਜਿਹੜੀਆਂ ਜੋਬਾਂ ਕ੍ਰੀਏਟ ਹੋਈਆਂ ਹੈਗੀਆਂ। ਸੋ ਉਹ ਇੱਕ ਬਿਲਕੁਲ ਡਿਫਰੈਂਟ ਜਿਹਾ ਹੀ ਮੈਸੇਜ ਜਾ ਰਿਹਾ ਹੈਗਾ ਮਾਰਕੀਟ ਦੇ ਵਿੱਚ। ਸੋ ਐਨਲਿਸਟ ਵੀ ਇਸ ਵੇਲੇ ਬਹੁਤ ਮਤਲਬ
ਕਿ ਜਿਹਨੂੰ ਕਹਿ ਲਓ ਵੀ ਉਹ ਉਸ ਸਥਿਤੀ 'ਚ ਹੈਗੀ ਆ ਕਿ ਸਮਝ ਨਹੀਂ ਆ ਰਹੀ ਵੀ ਐਕਚੁਅਲੀ ਹੋ ਕੀ ਰਿਹਾ ਹੈਗਾ। ਸੋ ਇਕਨੋਮੀ ਇਸ ਟਾਈਮ ਪਤਾ ਨਹੀਂ ਕਿਹੜੇ ਪਾਸੇ ਨੂੰ ਜਿਹੜਾ ਉਹ ਜਾਣਾ ਆ। ਰਾਤ ਨੂੰ ਸੁੱਤੇ ਪਏ ਕਈ ਉਸਲ ਵੱਟੇ ਲੈਂਦੇ ਰਹਿੰਦੇ ਨਾ, ਕਦੀ ਇੱਧਰ ਕਦੀ ਉੱਧਰ, ਕਦੀ ਇੱਦਾਂ ਕਦੀ ਉੱਦਾਂ। ਸੋ ਇਕਨੋਮੀ ਦਾ ਇਸ ਟਾਈਮ ਪਤਾ ਨਹੀਂ ਲੱਗ ਰਿਹਾ ਵੀ ਨੀਂਦ ਵੀ ਆਈ ਆ ਕਿ ਜਾਗਦੇ ਆ ਜਾਂ ਕੀ ਆ। ਸੋ ਸਮਝ ਹੀ ਨਹੀਂ ਆ ਰਹੀ ਕੀ ਹੈਗਾ ਆ। ਬੜੇ ਬੜੇ ਜਿਹੜੇ ਅਰਥ ਸ਼ਾਸਤਰੀ ਇਹ ਉਹ ਆਪੋ ਆਪਣੇ ਹਰ ਇੱਕ ਜਾਣਾ ਜਿਹੜਾ ਉਹ ਦੱਸ ਰਿਹਾ। ਆਲਦੋ ਅੱਜ ਇੱਕ ਟਰਾਂਸਪੋਰਟ ਡਾਈਵ ਵਾਲਿਆਂ ਨੇ ਆਰਟੀਕਲ ਜਿਹੜਾ ਉਹ ਛਾਪਿਆ ਹੈਗਾ ਆ ਵੀ ਸੌਰੀ ਫਰੇਟ ਵੇਵਜ਼ ਵਾਲਿਆਂ ਨੇ। ਉਹ ਕਹਿੰਦੇ ਆ ਵੀ ACT ਦੀ ਜਿਹੜੀ ਰਿਸਰਚ ਆ ਉਸ ਨੇ ਖਤਰੇ ਦਾ ਘੁੱਗੂ ਵਜਾਇਆ ਆ। ਕਹਿੰਦੇ ਵੀ ਟਰੱਕਿੰਗ ਮਾਰਕੀਟ ਬਾਟਮ ਹੋ ਰਹੀ ਆ ਤੇ ਕਹਿੰਦੇ ਵੀ ਬਿਗੇਸਟ ਪਰਜ ਆਫ ਸਮਾਲ ਕੈਰੀਅਰਸ, ਗ੍ਰੇਟ ਪਰਜ ਆਫ ਸਮਾਲ ਕੈਰੀਅਰਸ ਜਿਹੜੀ ਆ ਉਹ ਆਉਣ ਜਾ ਰਹੀ ਆ। ਇਹ ਉਹੀ ਨੇ ਰਮਨਜੀਤ ਤੇ ਹਰਜੋਤ ਜੀ, ਜਦੋਂ ਆਪਾਂ ਇਹ ਫਰੇਟ ਵੇਵਜ਼ ਵਾਲਿਆਂ ਨੇ ਉਦੋਂ ਇੱਦਾਂ ਦੀਆਂ ਜਿਹੜੀਆਂ ਪਹਿਲਾਂ ਮੁੱਢਲੇ ਤੌਰ ਦੇ ਉੱਤੇ ਦੱਸਣਾ ਸ਼ੁਰੂ ਕਰ ਰਿਹਾ ਸੀਗਾ ਵੀ ਮਾਰਕੀਟ ਜਿਹੜੀ ਟਰੱਕਿੰਗ ਮਾਰਕੀਟ ਆ ਉਸ ਦੇ ਵਿੱਚ ਗਿਰਾਵਟ ਆ ਰਹੀ ਆ। ਉਸ ਤੋਂ ਕਈ ਵੀਕ ਪਹਿਲਾਂ ਲੋਕ ਮੰਨਦੇ ਨਹੀਂ ਸੀਗੇ ਤੇ ਬਾਅਦ ਵਿੱਚ ਆਪਾਂ ਦੇਖਿਆ ਵੀ ਇਹ ਚੀਜ਼ ਹੋਈ ਆ। ਆਪਾਂ ਦੇਖ ਹੀ ਰਹੇ ਹਾਂ ਆਲਰੇਡੀ ਜਿਹੜੀ ਸਮਾਲ ਟਰੱਕਿੰਗ ਕੈਰੀਅਰਸ ਆ, ਕੰਪਨੀਜ਼ ਆ, ਉਹਨਾਂ ਦੇ ਕਈਆਂ ਦੀਆਂ ਬੈਂਕਰਪਸੀਜ਼ ਜਾਂ ਬੰਦ ਹੋਣਾ ਤਾਂ ਆਲਰੇਡੀ ਸ਼ੁਰੂ ਹੋਇਆ ਪਿਆ। ਬਿਲਕੁਲ ਰਾਸ਼ਟਰ, ਇਹ ਜਿਹੜਾ ਦੇਖੋ ਟਰੱਕਿੰਗ ਦਾ ਜਿਹੜਾ ਬਾਟਮ ਅਪ ਆ ਉਹ ਸਾਰਿਆਂ ਨਾਲੋਂ ਪਹਿਲਾਂ ਹੋਊਗਾ। ਜਿੱਦਾਂ ਕਿ ਆਪਣਾ ਜਿਹੜਾ ਡਾਊਨਫਾਲ ਹੈਗਾ ਆਪਾਂ ਫਰਵਰੀ ਦੀ ਲੈ ਕੇ ਚੱਲਦੇ ਹਾਂ, ਫਰਵਰੀ ਤੋਂ ਆਪਾਂ ਸਲੋ ਡਾਊਨ ਸ਼ੁਰੂ ਹੋਇਆ ਹੈਗਾ। ਠੀਕ ਹੈ। ਸੋ ਉਹ ਉੱਥੋਂ ਜੇ ਚੱਲੀਏ ਤੇ ਆਪਣਾ ਸਾਲ ਕੁ ਦਾ ਟਾਈਮ ਹੁੰਦਾ ਤੇ ਇਸ ਸਾਲ ਦੇ ਐਂਡ 'ਚ ਜਾਂ ਕਹਿ ਲਓ ਅਗਲੇ ਸਾਲ ਦੇ ਫਸਟ ਕੁਆਰਟਰ ਦੇ ਵਿੱਚ ਬਾਟਮ ਹੋਣ ਦੀ ਜਿਹੜੀ ਚਾਂਸਿਸ ਹੈਗੇ ਕਿ ਬਾਟਮ ਹੋ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਰਿਕਵਰੀ ਹੋਣੀ ਸ਼ੁਰੂ ਹੋ ਜਾਂਦੀ ਆ। ਤੇ ਟਰੱਕਿੰਗ ਦੀ ਰਿਕਵਰੀ ਵੀ ਜਿਹੜੀ ਆ ਉਹ ਆਲਮੋਸਟ ਆਮ ਨਾਰਮਲ ਮਾਰਕੀਟ ਨਾਲੋਂ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀ ਆ। ਸੋ ਇਸ ਕਰਕੇ ATRI ਜਿਹੜਾ ਹੈਗਾ ਉਹਨਾਂ ਵੱਲੋਂ ਕਾਫੀ ਚੀਜ਼ਾਂ ਜਿਹੜੀਆਂ ਇਸ ਵੇਲੇ ਗੱਲ ਕਹੀਆਂ ਜਾ ਰਹੀਆਂ ਬਾਟਮ ਅਪ ਕਹਿ ਰਹੇ ਆ। ਪਰ ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਕਾਸਟ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਵਧੀ ਹੋਈ ਆ। ਸੋ ਇਸ ਕਰਕੇ ਜਿੰਨੇ ਵੀ ਇਸ ਵੇਲੇ ਟਰੱਕਿੰਗ ਇੰਡਸਟਰੀ ਜਿਹੜੀਆਂ ਛੋਟੀਆਂ ਕੰਪਨੀਆਂ ਹੈਗੀਆਂ ਉਹਨਾਂ ਦੇ ਲਈ ਸਰਵਾਈਵ ਕਰਨਾ ਔਖਾ ਹੀ ਨਹੀਂ, ਬਹੁਤ ਟਫ ਹੋ ਰਿਹਾ ਹੈਗਾ। ਔਰ ਈਵਨ ਜਿਹੜੀਆਂ ਵੱਡੀਆਂ ਕੰਪਨੀਆਂ ਵੀ ਹੈਗੀਆਂ ਇਸ ਵੇਲੇ ਉਹਨਾਂ ਦੇ ਵਿੱਚ ਵੀ ਇਹ ਇਸ਼ੂ ਆ। ਜਿਸ ਤਰ੍ਹਾਂ ਕਿ ਲਾਸਟ ਕਪਲ ਆਫ ਵੀਕਸ 'ਚ ਪਹਿਲਾਂ ਵੀ ਆਪਾਂ ਇਹ ਗੱਲ ਕੀਤੀ, ਸ਼ਾਇਦ ਮੈਂ ਰੇਡੀਓ ਤੇ ਕੀਤੀ ਹੈ ਕਿ ਨਹੀਂ ਕੀਤੀ, ਕਿ ਆਪਣੇ ਪ੍ਰੋਮੀਨੈਂਟ ਕੰਪਨੀਜ਼ ਦੇ ਨਾਲ ਗੱਲ ਹੁੰਦੀ ਹੈ ਜਿਹੜੀਆਂ ਕਿ 100, 150, 200 ਟਰੱਕ ਦੇ ਤਕਰੀਬਨ ਲਾਗੇ ਛਾਗੇ ਹੈਗੀਆਂ। ਔਰ ਉਹ ਵੀ ਇਹ ਗੱਲ ਕਹਿ ਰਹੇ ਹੈਗੇ ਆ ਕਿ ਪਿਛਲੇ 5-7 ਮਹੀਨਿਆਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਪਾਕਟ ਦੇ ਵਿੱਚੋਂ ਇਨਵੈਸਟ ਕਰ ਚੁੱਕੇ ਆ ਵਿਦਨ ਦਾ ਆਪਣੀ ਕੰਪਨੀ ਦੇ ਟੂ ਮੇਕ ਕੀਪ ਇਟ ਰਨਿੰਗ। ਸੋ ਹੁਣ ਜਿਹੜੀ ਕੰਪਨੀ ਤਾਂ ਉਹ ਸੈਲਫ ਸਫੀਸ਼ੀਐਂਟ ਹੈਗੀ ਆ, ਪੁਰਾਣੀ ਹੈਗੀ ਆ, ਪ੍ਰੋਮੀਨੈਂਟ ਹੈਗੀ ਆ, ਜੇਬ 'ਚ ਪੈਸੇ ਹੈਗੇ ਆ, ਇਨਵੈਸਟ ਕਰ ਦੇਣਗੇ ਹੈ ਨਾ। ਪਰ ਜਿਹੜੀ ਕੰਪਨੀ ਡੇ ਟੂ ਡੇ ਬੇਸਿਸ ਨਾਲ ਚੱਲਦੀ ਹੈਗੀ ਹੈ, ਜਿੱਦਾਂ ਕਿ ਆਪਣੀਆਂ ਨਾਰਮਲੀ ਜਿੰਨੀਆਂ ਛੋਟੀਆਂ ਕੰਪਨੀਆਂ ਹੈਗੀਆਂ ਪਲੈਨਿੰਗ ਨਹੀਂ ਹੁੰਦੀ ਤੇ ਉਹ ਫਿਰ ਉਹਨਾਂ ਦੀ ਜਿਹੜੀ ਆ ਉਹ ਸਿਚੁਏਸ਼ਨ ਜਿਹੜੀ ਉਹ ਖਰਾਬ ਹੋਣ ਦੇ ਚਾਂਸਿਸ ਜ਼ਿਆਦਾ ਹੁੰਦੇ ਆ। ਬਟ ਡੈਫੀਨੇਟਲੀ ਜੇ ਤੁਸੀਂ ਹੋਲਡ ਅਪ ਕਰ ਸਕਦੇ ਆ, ਜੇ ਤੁਸੀਂ ਇਹਨੂੰ ਹੋਲਡ ਕਰਕੇ ਰੱਖ ਸਕਦੇ ਆ ਤੇ ਜਿਹੜਾ ਨੈਕਸਟ ਫੇਜ਼ ਹੁੰਦਾ ਆ, ਹਮੇਸ਼ਾ ਜਦੋਂ ਤੁਸੀਂ ਇੱਦਾਂ ਦਾ ਡਾਊਨਫਾਲ ਆਉਂਦਾ ਆ ਤੇ ਨੈਕਸਟ ਫੇਜ਼ ਵਧੀਆ ਹੋ ਜਾਂਦਾ ਓਨਲੀ ਜਿਹੜਾ ਕੀ ਹੋਲਡ ਕਰ ਲੈਂਦਾ। ਪਰ ਅਗੇਨ ਜਿਹੜਾ ਹੋਲਡ ਕਰ ਪਾਉਣਾ ਜਿਹੜਾ ਆ ਉਹ ਬਹੁਤ ਔਖਾ ਲੱਗ ਰਿਹਾ ਹੈਗਾ। ਇੱਥੇ ਹੀ ਰਾਜਨ ਮੈਂ ਇੱਕ ਹੋਰ ਜਿਹੜੀ ਟਾਈਮ ਹੈ ਨਾ ATRI ਦੀ ਗੱਲ ਜਿਹੜੀ ਆ ਉਹ ਕਰਨੀ ਚਾਹੂੰਗਾ ਕਿ ਆਪਣਾ ATRI ਵੱਲੋਂ ਜਿਹੜਾ ਆ ਇੱਕ ਕਾਲ ਇਸ਼ੂ ਕੀਤੀ ਗਈ ਆ ਮੋਟਰ ਕੈਰੀਅਰ ਨੂੰ ਕਿ ਜਿਹੜੇ ਆਪਾਂ ਹਮੇਸ਼ਾ ਇੱਥੇ ਰਾਜਨ ਆਪਾਂ ਬਹੁਤ ਸੁਣਦੇ ਆ ਕਿ ਜਿਹੜੇ ਟੋ ਬਿਲਸ ਹੈਗੇ ਆ ਉਹ ਬਹੁਤ ਜ਼ਿਆਦਾ ਹਾਈ ਟੋ ਬਿਲਸ ਹੁੰਦੇ ਆ, ਹਜ਼ਾਰਾਂ ਤੋਂ ਕਈਆਂ ਦੇ ਲੱਖਾਂ 'ਚ ਆਏ ਆ ਕਹਿੰਦੇ। ਹਾਂ, ਹਜ਼ਾਰਾਂ ਲੱਖਾਂ ਦੇ ਵਿੱਚ ਸਾਡੇ ਟੋ ਬਿਲਸ ਹੁੰਦੇ ਆ। ਸੋ ਉਹ ਜਿਹੜੇ ਆ ਟੋ ਬਿਲਸ ਹੈਗੇ ਆ ਉਹਨਾਂ ਦੇ ਲਈ ਗੱਲ ਉੱਠੀ ਹੈਗੀ ਆ। ਸੋ ATRI ਨੂੰ ਇਹ ਕਿਹਾ ਗਿਆ ਕਿ ਟਰੱਕਿੰਗ ਕੰਪਨੀਆਂ ਦਾ ਸਰਵੇ ਕਰੋ ਕਿ ਕਿਹੜੀ ਟਰੱਕਿੰਗ ਕੰਪਨੀ ਨੂੰ ਕਿੱਥੇ ਮਤਲਬ ਕਿ ਇਹ ਜਿਹੜਾ ਮਤਲਬ ਕਿ ਐਕਸਪੈਂਸ ਦੇਣਾ ਪੈ ਰਿਹਾ, ਕਿੰਨਾ ਦੇਣਾ ਪੈ ਰਿਹਾ, ਕੀ ਹੋ ਰਿਹਾ ਹੈ ਨਾ। ਸੋ ਉਹ ਜਿਹੜੀ ਗੱਲ ਹੈਗੀ ਆ ਉਹਦੇ ਤੇ ATRI ਵਾਲਿਆਂ ਨੇ ਸਰਵੇ ਜਿਹੜਾ ਆ ਉਹ ਕਰ ਰਹੇ ਹੈਗੇ। ਸੋ ਉਹ ਜਿਹੜਾ ਸਰਵੇ ਹੈਗਾ ਉਹਦੇ ਵਿੱਚ ਪਲੀਜ਼ ਆਪਣਾ ਹਿੱਸਾ ਲੈਣਾ ਬਹੁਤ ਜ਼ਿਆਦਾ ਲਾਜ਼ਮੀ ਹੈਗਾ। ਔਰ ਸਾਰਿਆਂ ਨੂੰ ਕਵਾਂਗੇ ਕਿ ਮੈਂ ਜਿਹੜਾ ਹੈਗਾ ਇੱਥੇ ਇਸ ਵੇਲੇ ਫੇਸਬੁੱਕ ਆ ਉਹਦੇ ਤੇ ਮੈਂ ਉਹਦਾ ਲਿੰਕ ਵੀ ਪਾਉਣ ਲੱਗਾ ਆ। ਠੀਕ ਹੈ। ਸੋ ਜਿਹੜਾ ਤੁਸੀਂ ਇਹ ਸਰਵੇ ਜ਼ਰੂਰ ਜਾ ਕੇ ਲੈਣਾ ਹੈਗਾ।
ਇੱਕ ਕੌਨਫੀਡੈਂਸ਼ੀਅਲ ਸਰਵੇ ਹੈਗਾ, ਤੁਹਾਡੀ ਕਿਸੇ ਨੂੰ ਦੱਸਣਾ ਨਹੀਂ ਹੈਗਾ ਕਿ ਇਹਨੇ ਕੀ ਕੀਤਾ ਹੈਗਾ। ਪਰ ਡੈਫੀਨੇਟਲੀ ਜੇ ਤੁਸੀਂ ਆਪਣੀ ਆਵਾਜ਼ ਨਹੀਂ ਉਠਾਉਂਦੇ ਹੈਗੇ ਇੱਥੇ, ਜਾਂ ਤੁਸੀਂ ਆਵਾਜ਼ ਨਹੀਂ ਚੱਕਦੇ ਹੈਗੇ, ਤੇ ਫਿਰ ਇਸ਼ੂ ਜਿਹੜੇ ਆ ਉਹ ਖੜੇ ਰਹਿੰਦੇ ਆ। ਔਰ ਜਿਹੜਾ ਆਪਣਾ ਹੈਗਾ ਆ ਇਹਦਾ ਟੋਇੰਗ ਦਾ ਹੈਗਾ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਬਹੁਤ ਜ਼ਿਆਦਾ ਵੱਡਾ ਇਸ਼ੂ ਹੈਗਾ ਟੋਇੰਗ ਦਾ ਜਿਹੜਾ ਹੈਗਾ। ਸੋ ਜੇ ਆਪਾਂ ਸਰਵੇ ਦੇ ਵਿੱਚ ਹਿੱਸਾ ਲਵਾਂਗੇ, ਆਪਾਂ ਆਪਣੀ ਪ੍ਰੋਬਲਮ ਦੱਸਾਂਗੇ। ਸਰਵੇ ਦੇ ਹਿੱਸਾ ਰਹਿਣ ਦਾ ਮਤਲਬ ਇਹੋ ਹੀ ਆ ਕਿ ਤੁਸੀਂ ਆਪਣੀ ਜਿਹੜੀ ਪ੍ਰੋਬਲਮ ਆ, ਉਹ ਇਸ਼ੂ ਆ, ਉਹਨੂੰ ਤੁਸੀਂ ਉੱਥੇ ਰੱਖ ਰਹੇ ਆ, ਉਹ ਦਰਜ ਹੋ ਰਹੀ ਆ। ਸੋ ਇਹ ਬਹੁਤ ਵਧੀਆ ਚਾਂਸ ਹੈਗਾ ਇਸ ਵੇਲੇ ਕਿ ਆਪਣੀ ਜਿਹੜੀ ਆ ਪ੍ਰੋਬਲਮ ਆ ਉਹਨੂੰ ਉੱਥੇ ਦਰਜ ਕਰਾਉਣ ਲਈ, ਇੱਥੇ ਰੱਖਣ ਲਈ, ਸਰਵੇ ਲੈਣ ਲਈ। ਸੋ ਪਲੀਜ਼ ਮੈਂ ਆਪਣਾ ਜਿਹੜਾ ਲਿੰਕ ਹੈਗਾ ਉਹ ਪਾਤਾ ਹੈਗਾ, ਜਿਹੜਾ ETRI ਦਾ ਸਰਵੇ ਹੈਗਾ। ਔਰ ਇਹ ਏਜੰਸੀ ਉਹ ਹੈਗੀ ਆ ਕਿ ਜਿਹਨੂੰ ਬੇਸਿਕਲੀ ਜਿਹਦੇ ਸਰਵੇ ਨੂੰ ਗੌਰਮੈਂਟ ਡਾਇਰੈਕਟਲੀ ਸੁਣਦੀ ਆ ਔਰ ਇਹਦੇ ਉੱਤੇ ਅਸਰ ਕਰਦੀ ਆ, ਠੀਕ ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਬਹੁਤ ਲਾਜ਼ਮੀ ਹੈਗੀਆਂ, ਬਹੁਤ ਜ਼ਰੂਰੀ ਹੈਗੀਆਂ। ਜੇ ਤੁਹਾਡੇ ਨਾਲ ਕੋਈ ਵੀ ਟੋਇੰਗ ਦਾ ਕੁਛ ਵੀ ਹਾਦਸਾ ਹੋਇਆ ਹੈਗਾ ਜਾਂ ਕੁਛ ਵੀ ਤੁਹਾਡੇ ਨਾਲ ਇੱਦਾਂ ਦੀ ਗੱਲ ਹੋਈ ਆ, ਪਲੀਜ਼ ਸਰਵੇ ਜ਼ਰੂਰ ਲਓ। ਜੀ ਬਿਲਕੁਲ। ਕਈ ਵਾਰੀ ਆਪਾਂ ਕਹਿੰਦੇ ਆ ਵੀ ਇੱਕ ਹਿਸਾਬ ਦੇ ਨਾਲ ਵੀ ਆਪਾਂ ਵੀਡੀਓ ਬਣਾ ਕੇ ਤੇ ਸੁਚੇਤ ਕਰ ਦਈਏ, ਹਾਂ ਆਪਣੀ ਕਮਿਊਨਿਟੀ ਤੱਕ ਤਾਂ ਮੇ ਬੀ ਉਸ ਚੀਜ਼ ਦੀ ਆਵਾਜ਼ ਜਿਹੜੀ ਉਹ ਪਹੁੰਚ ਜਾਂਦੀ ਆ। ਪਰ ਇਹ ਹੁਣ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਇਹ ਸਰਵੇ ਲਿਆ ਜਾ ਰਿਹਾ, ਤੇ ਜਿੱਦਾਂ ਕਿਹਾ ਵੀ ATRI ਦੇ ਸਰਵੇਸ ਤੋਂ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਰੈਗੂਲੇਸ਼ਨਸ ਕਹਿ ਲਓ ਜਾਂ ਫੈਸਲੇ ਲੈ ਲਓ, ਜਿਹੜੀਆਂ FMCSA DOT ਵਾਲੇ ਉਹ ਦੇਖ ਕੇ ਉਸ ਤੋਂ ਬਾਅਦ ਚ ਕਰਦੇ ਆ। ਸੋ ਇਸ ਦੇ ਵਿੱਚ ਹਿੱਸਾ ਜ਼ਰੂਰ ਲਿਓ। ਇਹ ਹੁਣ ਆਪਾਂ ਬਹੁਤਾ ਨਾ ਹੀ ਸੁਣੀਏ ਤੇ ਨਾ ਹੀ ਜਿਹੜਾ ਕਹੀਏ ਜੀ ਸਾਨੂੰ ਹੁਣ ਅੰਗਰੇਜ਼ੀ ਨਹੀਂ ਆਉਂਦੀ, ਇੰਨਾ ਨਹੀਂ ਪਤਾ ਨਹੀਂ ਲੱਗਦਾ। ਹੈਲਪ ਲੈ ਲਓ, ਕਿਸੇ ਦੀ ਮਦਦ ਲੈ ਲਓ। ਬਾਕੀ ਹੋਰ ਕੰਮਾਂ 'ਚ ਵੀ ਆਪਾਂ ਲੈਂਦੇ ਇੱਕ ਦੂਜੇ ਦੀ ਮਦਦ, ਇਹਦੇ ਵਿੱਚ ਵੀ ਜ਼ਰੂਰ ਲੈ ਕੇ ਇਸ ਨੂੰ ਜਿਹੜਾ ਤੁਸੀਂ ਜ਼ਰੂਰ ਸਰਵੇ ਨੂੰ ਜਿਹੜਾ ਲਾਓ। ਤੇ ਨਾਲ ਦੇ ਨਾਲ ਰਮਨ ਜੀ ਤੇ ਹਰਜੋਤ ਜੀ, ਆਪਾਂ ਇਹ ਵੀ ਆਪਣੇ ਸਰੋਤਿਆਂ ਨੂੰ ਪੁੱਛਣਾ ਚਾਹੁੰਦੇ ਵੀ ਜਿੱਦਾਂ ਇਸ ਤੋਂ ਪਹਿਲੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਬਾਟਮ ਅਪ ਜਿਹੜੀ ਹੋ ਰਹੀ ਆ ਸਮਾਲ ਕੈਰੀਅਰਸ ਆ, ਜੇ ਤੁਸੀਂ ਕੁਛ ਦੱਸ ਸਕਦੇ ਆ ਵੀ ਤੁਸੀਂ ਕਿੱਦਾਂ ਸਰਵਾਈਵ ਕਰ ਰਹੇ ਆ ਇਸ ਟਾਈਮ,